ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਹੁਣ ਉਸ ਮੋੜ ਤੇ ਆ ਕੇ ਖੜ ਗਈ ਹੈ ਜਿੱਥੇ ਉਸ ਨੂੰ ਆਜ਼ਾਦ ਰਹਿਣ ਲਈ ਪੱਕਾ ਹੱਲ ਲੱਭਣਾ ਹੋਵੇਗਾ। ਅਸੀਂ ਸਮਝਦੇ ਹਾਂ ਕਿ ਇੰਡੀਅਨ ਸਟੇਟ ਵੱਲੋਂ ਪੰਜਾਬ ਨੂੰ ਸਹਾਰਾ ਬਣਾਉਣ ਦੀ ਸਾਜ਼ਿਸ਼ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ। ਪੰਜਾਬ ਦੀ ਸਿੱਖ ਕਿਰਸਾਨੀ ਵੱਲੋਂ ਕ੍ਰੌਪ ਬਾਈਕਾਟ ਜਾਂ ਫਸਲਾਂ ਨਾ ਬੀਜਣ ਦੇ ਹਥਿਆਰ ਦਾ ਇਸਤੇਮਾਲ ਕਰਨ ਦਾ ਜਿਹੜਾ ਵੇਲਾ ਹੈ ਉਹ ਆ ਗਿਆ ਹੈ ਔਰ ਇਸੇ ਤਰ੍ਹਾਂ ਹਿੰਦੂਤਵੀ ਬਿਜ਼ਨਸ ਦਾ ਵੀ ਜਿਹੜਾ ਟੋਟਲ ਬਾਈਕਾਟ ਕਰਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੀ ਇਸ ਬਾਬਤ ਜਿਹੜੀ ਲਿਖਤ ਹੈ ਉਹ ਸਾਨੂੰ ਮਸੂਲ ਹੋਈ ਹੈ ਸਰਦਾਰ ਪਰਮਿੰਦਰ ਸਿੰਘ ਕੈਨੇਡਾ ਜੀ ਵੱਲੋਂ। ਸੋ ਉਹਨਾਂ ਬਾਰੇ ਆਪਾਂ ਜਿਹੜੀ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ YouTube ਦੇ ਲਾਈਵ ਚੈਟ ਦੇ ਉੱਤੇ ਨੇ। ਜੀ ਬਹੁਤ ਸਾਰਿਆਂ ਦੇ ਕਮੈਂਟ ਨੇ, ਪਰ ਕਿਉਂਕਿ ਸਾਡੇ ਪਿਛਲੇ ਸੈਗਮੈਂਟ ਅੱਜ ਕੱਲ੍ਹ ਵੀਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉਹ ਸਾਰੇ ਇਸ਼ੂ ਦੇ ਉੱਤੇ ਹੁੰਦੇ ਨੇ ਔਰ ਉਹਦੇ ਬਾਰੇ ਕਿਉਂਕਿ ਦਰਸ਼ਕ ਵੱਧ ਤੋਂ ਵੱਧ ਜਾਣਕਾਰੀ ਚਾਹੁੰਦੇ ਨੇ, ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਕਮੈਂਟਸ ਨੂੰ ਸ਼ੇਅਰ ਨਹੀਂ ਕਰ ਪਾਵਾਂਗੇ। ਔਰ ਜਿਹੜਾ ਟੌਪਿਕ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਸੈਗਮੈਂਟ ਦੇ ਵਿੱਚ ਅਸੀਂ ਵਿਦ ਕਨਵਿਕਸ਼ਨ ਔਰ ਵਿਦ ਡੇਟਾ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜਦੋਂ ਸਿੱਖ ਇਸ਼ੂ ਪੰਜਾਬ ਦੀ ਧਰਤੀ ਦਾ ਇਸ਼ੂ ਔਰ ਪੰਜਾਬ ਨਾਲ ਵੀ ਦੁਸ਼ਮਣੀ ਇਸ ਲਈ ਹੈ ਕਿਉਂਕਿ ਇੱਥੇ ਸਿੱਖ ਵਸਦੇ ਨੇ, ਸਿੱਖਾਂ ਦੀ ਬਹੁਤ ਗਿਣਤੀ ਹੈ। ਹਾਲਾਂ ਆਪਣੀ ਗਿਣਤੀ ਜਦੋਂ ਉਹਨਾਂ ਨੇ ਖਾਲਿਸਤਾਨ ਦੇ ਕਨਸੈਪਟ ਨੂੰ ਡੀਰੇਲ ਕਰਨਾ ਹੁੰਦਾ ਫਿਰ ਕਹਿਣਗੇ ਕਿ ਜੀ ਦੇਖੋ ਇੱਥੇ ਤਾਂ 40% ਹਿੰਦੂ ਨੇ, 45% ਹਿੰਦੂ ਨੇ। ਔਰ ਇਸੇ ਤਰ੍ਹਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਖਾਲਿਸਤਾਨ ਮੰਗਦੇ ਹੋ, ਫਿਰ ਇੱਥੇ ਤਾਂ 40% 42% ਹਿੰਦੂ ਨੇ, ਉਹਨਾਂ ਦਾ ਕੀ ਬਣੇਗਾ? ਉਹਨਾਂ ਨੇ ਕਿਹਾ ਜੀ ਤੁਸੀਂ ਇਹ ਦੇਖੋ ਕਿ ਵੀ ਜੇ ਤੁਸੀਂ 42% ਤੁਹਾਡੇ ਕਹਿਣ ਮੁਤਾਬਕ ਤੁਸੀਂ ਹੋ ਜਿਹੜੇ ਨਹੀਂ ਹੋ, ਤੁਸੀਂ ਸੁਰੱਖਿਅਤ ਨਹੀਂ ਹੋਵੋਗੇ ਖਾਲਿਸਤਾਨ 'ਚ। ਜੇ ਤੁਹਾਨੂੰ ਇਹ ਫਿਕਰ ਸਤਾ ਰਿਹਾ ਤੇ ਸਾਡੇ 2% ਸਿੱਖਾਂ ਦਾ ਭਾਰਤ ਦੇ ਵਿੱਚ ਕੀ ਹਾਲ ਹੈ, ਜਾਂ ਅਸੀਂ ਕਿਵੇਂ ਸੁਰੱਖਿਅਤ ਮਹਿਸੂਸ ਕਰੀਏ ਜਦੋਂ ਤੁਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ? ਔਰ ਉਹਦਾ ਕੋਈ ਜਵਾਬ ਨਹੀਂ ਸੀ ਹੁੰਦਾ ਉਹਨਾਂ ਕੋਲ ਕਹਿਣ ਨੂੰ। ਲੇਕਿਨ ਅਸੀਂ ਜੇ ਕਨਕਲੂਜਨ ਵੱਲ ਜਾਂ ਹੱਲ ਵੱਲ ਆਈਏ, ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਦੀ ਇਹ ਲਿਖਤ, ਉਸ ਦਾ ਇੱਕ ਹਿੱਸਾ ਅਸੀਂ ਇਸ ਜਿਹੜਾ ਟ੍ਰੈਜਡੀ ਵਾਪਰ ਰਹੀ ਹੈ ਉਸ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਪਰ ਕਿਉਂਕਿ ਇਹ ਇਸ਼ੂ ਇੰਨਾ ਫਿਰ ਡੋਮੀਨੇਟ ਸੀ ਅਸੀਂ ਉੱਥੋਂ ਤੱਕ ਹੀ ਰੁਕ ਗਏ ਸੀ। ਜਿਵੇਂ ਉਹਨਾਂ ਨੇ ਇੰਡਸਟਰੀਅਲ ਪਾਲਿਸੀ ਕੀ ਰਹੀ ਇੰਡੀਅਨ ਗਵਰਨਮੈਂਟ ਦੀ, ਕਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਇੰਡਸਟਰੀ ਲਿਆਂਦੀ ਜਿਸ ਦਾ ਕੋਈ ਰਾ ਮਟੀਰੀਅਲ ਨਹੀਂ ਸੀ ਔਰ ਬਾਹਰੋਂ ਰਾ ਮਟੀਰੀਅਲ ਵੀ, ਔਰ ਕਿਵੇਂ ਉਹਨਾਂ ਨੇ ਉਹਦੇ ਥੱਲੇ ਡੈਮੋਗ੍ਰਾਫੀ ਬਦਲੀ, ਕਿਵੇਂ ਪੂਰਬੀਆ ਬਈਆ ਲੇਬਰ ਲਿਆ ਕੇ ਜਿਹੜੀ ਆ ਉਹਨਾਂ ਦੇ ਵਿੱਚ ਰੱਖੀ, ਔਰ ਕਿਵੇਂ ਉਸ ਨੇ ਪੰਜਾਬ ਦਾ ਪਾਣੀ ਔਰ ਮਿੱਟੀ ਔਰ ਹਵਾ ਉਸ ਨੂੰ ਪੋਲਿਊਟ ਕੀਤਾ। ਉਹਨਾਂ ਸਾਰੇ ਡੇਂਜਰਸ ਨੂੰ ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਔਰ ਉਹਨਾਂ ਨੇ ਦੂਸਰਾ ਪਾਰਟ ਜਿਹੜਾ ਸੀ ਉਹਨਾਂ ਦੀ ਲਿਖਤ ਦਾ, ਉਹਦੇ 'ਚ ਉਹਨਾਂ ਨੇ ਹੱਲ ਸੁਝਾਇਆ ਸੀ। ਹਾਲਾਂ ਜਦੋਂ ਉਹਨਾਂ ਨੇ ਹੱਲ ਵੱਲ ਇਸ਼ਾਰਾ ਕੀਤਾ ਸੀ ਤਾਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਵੀ ਹੋਪ ਸੀ ਕਿ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਰੂਪ 'ਚ ਪੰਜਾਬ ਨੂੰ ਇੱਕ ਨੌਜਵਾਨ ਲੀਡਰ ਮਿਲਿਆ ਜਿਹੜਾ ਕਿ ਇਹਨਾਂ ਇਸ਼ੂਜ਼ ਨੂੰ ਫਰਦਰ ਟੂ ਦਾ ਕਨਕਲੂਜਨ ਲਿਜਾ ਸਕਦਾ ਹੈ। ਹੁਣ 4 ਦਿਨਾਂ 'ਚ ਉਹ ਹਾਲਾਤ ਤਾਂ ਇਸ ਵੇਲੇ ਨਜ਼ਰ ਨਹੀਂ ਆ ਰਹੇ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸੋਲਿਊਸ਼ਨ ਦੇ ਤੌਰ ਦੇ ਉੱਤੇ ਜਿਸ ਨੂੰ ਅਸੀਂ ਫੁੱਲੀ ਐਂਡੋਰਸ ਕਰਦੇ ਹਾਂ, ਕਿਉਂਕਿ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਕੌਣ ਕਹਿ ਰਿਹਾ ਹੈ, ਗੱਲ ਇਹ ਹੁੰਦੀ ਹੈ ਵੀ ਜਦੋਂ ਕਿਸੇ ਇਸ਼ੂ ਦੇ ਉੱਤੇ ਕੋਈ ਤੱਥਾਂ ਦੇ ਨਾਲ ਗੱਲ ਹੁੰਦੀ ਹੈ ਔਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਵੀ ਬਾਕੀ ਤੁਹਾਡੇ ਕੋਲ ਕੀ ਆਪਸ਼ਨ ਹੈ। ਜੂਨ 84 ਤੱਕ ਅਨੰਦਪੁਰ ਦਾ ਮਤਾ ਸੀ ਕਿ ਜੀ ਆਟੋਨਮੀ ਮਿਲ ਜਾਏ, ਸ਼ਾਇਦ ਪੰਜਾਬ ਆਪਣਾ ਆਪ। ਹੁਣ ਤਾਂ ਜਦੋਂ ਡੂ ਔਰ ਡਾਈ ਬੈਟਲ ਹੈ ਤਾਂ ਉਹਦੇ 'ਚ ਤਾਂ ਸਾਨੂੰ ਇਹੀ ਦੇਖਣਾ ਹੋਏਗਾ ਵੀ ਅਸੀਂ ਕਿਵੇਂ ਇੱਕ ਆਪਣੇ ਉਸ ਸੂਬੇ ਨੂੰ ਇਹਨਾਂ ਦੀ ਮਾਰ ਤੋਂ ਵੀ ਬਚਾਉਣਾ, ਬਟ ਨਾਲ ਦੀ ਨਾਲ ਅਸੀਂ ਆਪਣਾ ਕਿਵੇਂ ਖਾਲਿਸਤਾਨ ਵੱਲ ਵੀ ਜਿਹੜੀ ਹੈ ਉਹ ਪੇਸ਼ਕਦਮੀ ਕਰਨੀ ਹੈ। ਔਰ ਉਹਦੇ 'ਚ ਉਹਨਾਂ ਨੇ ਹੱਲ ਦੇ ਤੌਰ 'ਤੇ ਲਿਖਿਆ ਸੀ ਕਿ ਵੀ ਅੱਜ ਜਿਹੜੇ ਜਿਓ ਪੋਲੀਟੀਕਲ ਹਾਲਾਤ ਨੇ ਇਹ ਸਾਡੇ ਲਈ ਗੋਲਡਨ ਓਪਰਚੁਨਿਟੀ ਹੈ। ਜਿਵੇਂ ਤਿੱਕੜੀ ਨੇ 1947 ਵੇਲੇ ਇੱਕੋ ਤੀਰ ਨਾਲ ਸਾਡੇ ਪੰਜਾਬ ਨੂੰ ਵੰਡਿਆ, 10 ਲੱਖ ਤੋਂ ਵੱਧ ਮਾਸੂਮ ਲੋਕਾਂ ਦਾ ਕਤਲ ਕਰਵਾਇਆ, ਸਾਡੇ ਅਮੀਰ ਸੱਭਿਆਚਾਰ ਨੂੰ ਢਾਹ ਲਾਈ, ਸਾਡੇ ਗੁਰਧਾਮ ਖੋਏ, ਆਰਥਿਕ ਪੱਖੋਂ ਕਮਜ਼ੋਰ ਕੀਤਾ, ਧਾਰਮਿਕ ਪੱਖੋਂ ਜ਼ਲੀਲ ਕੀਤਾ, ਸਾਡੀਆਂ ਪਰੰਪਰਾਵਾਂ ਦਾ ਘਾਣ ਕੀਤਾ। ਅੱਜ ਸਾਡੇ ਕੋਲ ਵੀ ਉਹ ਮੌਕਾ ਹੈ ਕਿ ਅਸੀਂ ਇੱਕ ਤੀਰ ਨਾਲ ਇਹਨਾਂ ਦੇ ਗੋਡੇ ਲਵਾ ਸਕਦੇ ਹਾਂ। ਪੰਜਾਬ ਵਿੱਚੋਂ ਭਈਏ ਤੇ ਗੈਰ ਪੰਜਾਬੀ ਬਿਨਾਂ ਵਿਰੋਧ ਕੀਤਿਆਂ ਕੱਢ ਸਕਦੇ ਹਾਂ।
ਹਿੰਦੁਸਤਾਨੀ ਇਕਨੋਮੀ ਵਿੱਚ ਕ੍ਰਾਈਸਿਸ ਲਿਆ ਸਕਦੇ ਹਾਂ ਤੇ ਹੋ ਸਕਦਾ ਹੈ ਅਰਾਜਕਤਾ ਨਾਲ ਭਾਰਤ ਦੇ ਟੋਟੇ ਵੀ ਹੋ ਜਾਣ ਤੇ ਖਾਲਿਸਤਾਨ ਦੀ ਆਵਾਜ਼ ਨੂੰ ਮਸਲਣ ਵਾਲੇ ਆਪ ਹੀ ਮਸਲੇ ਜਾਣ। ਹੁਣ ਇਹ ਮਸਲਨ ਲਫ਼ਜ਼ ਵੀ ਉਹਨੇ ਅਮਿਤ ਸ਼ਾਹ ਨੇ ਇਸਤੇਮਾਲ ਕੀਤਾ ਸੀ ਕਿ ਮਸਲ ਦੇਂਗੇ, ਔਰ ਉਹਨਾਂ ਨੇ ਕਿਹਾ ਵੀ ਅੱਜ ਜਿਹੜੇ ਹਾਲਾਤ ਨੇ ਜੀਓ ਪੋਲੀਟੀਕਲ, ਜਿਵੇਂ ਇਹਨਾਂ ਨੇ 1947 ਚ ਇੱਕੋ ਤੇ ਪੰਜਾਬ ਵੀ ਵੰਡਿਆ, 10 ਲੱਖ ਮਰਡਰ, 1 ਕਰੋੜ ਲੋਕ ਬੇਘਰੇ, ਇੱਕ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼, ਔਰ ਆਪਣਾ ਜਿਹੜਾ ਅੱਡ ਮੁਲਕ ਉਹਨਾਂ ਨੇ ਕਿਵੇਂ ਸਾਡਾ ਆਰਥਿਕ ਪੱਖ ਵੀ ਕਮਜ਼ੋਰ ਹੋਇਆ, ਸਾਡੇ ਗੁਰਧਾਮ ਵੀ ਖੋਏ ਗਏ। ਉਹਨਾਂ ਨੇ ਕਿਹਾ ਵੀ ਹੁਣ ਮੌਕਾ ਹੈ। ਫਿਰ ਉਹਨਾਂ ਨੇ ਕਿਹਾ ਕਿ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਹਾਲਾਤ ਅੰਦਰੂਨੀ ਤੇ ਅੰਤਰਰਾਸ਼ਟਰੀ ਅਜਿਹੇ ਬਣ ਚੁੱਕੇ ਨੇ ਕਿ ਸਾਡੇ ਇੱਕ ਤੀਰ ਨਾਲ ਹਿੰਦੁਸਤਾਨ ਦੀਆਂ ਚੀਕਾਂ ਨਿਕਲ ਜਾਣੀਆਂ ਨੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਇਹ ਆਈਡੀਆ, ਜੇ ਤੁਸੀਂ ਇੱਕ ਚਾਈਨਾ ਦੀ ਕੋਈ ਗੱਲ ਕੀਤੀ ਸੀ, ਉਸ ਚੋਂ ਹੀ ਇਹ ਆਈਡੀਆ ਨਿਕਲਿਆ। ਮੈਂ ਵਕਤ ਦੀ ਘਾਟ ਕਰਕੇ ਬਹੁਤਾ ਉਸ ਦੇ ਉੱਤੇ ਗੱਲ ਨਹੀਂ ਕਰਾਂਗਾ। ਔਰ ਉਹਨਾਂ ਨੇ ਕਿਹਾ ਜੀ ਉਸੇ ਆਈਡੀਆ ਦੇ ਮੁਤਾਬਕ ਜਿਹੜੀ ਮੇਰੀ ਸੋਚ 'ਚ ਆਇਆ ਕਿ ਇੱਕ ਲੋਹਾਰ ਦੀ ਤੇ 100 ਸੁਨਿਆਰ ਦੀ ਵਾਲੀ ਗੱਲ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਵੀ ਕੁਛ ਦਿਨ ਪਹਿਲਾਂ ਖਾਲਸਾ ਫੌਜ ਦੀ ਗੱਲ ਕੀਤੀ ਸੀ, ਜਿਸ ਲਈ ਪੈਸੇ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਮਨਜ਼ੂਰੀਆਂ ਲਈ ਸਮਾਂ ਵੀ ਲੱਗਣਾ, ਜੋ ਅੰਤਮ ਰਾਹ ਹੈ। ਔਰ ਅਸੀਂ ਵੀ ਇੱਕ ਸੈਗਮੈਂਟ ਪਿਛਲੇ ਕੱਲ੍ਹ ਹੀ ਸ਼ਾਇਦ ਇਹ ਗੱਲ ਕੀਤੀ ਕਿ ਭਾਈ ਹੁਣ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਰਾਇਸੀਨਾ ਡਾਇਲੌਗ ਹੋਇਆ 7ਵਾਂ ਕਿ 8ਵਾਂ, ਦਿੱਲੀ 'ਚ ਉਹਨਾਂ ਦਾ ਆਰਮੀ ਦਾ ਸਰਵਿੰਗ ਜਿਹੜਾ ਜਨਰਲ ਹੈ ਉਹ ਡਿਸਕਸ ਕਰ ਰਿਹਾ ਜੀ ਪੰਜਾਬ ਦੀ ਕਿ ਵੀ ਸਾਨੂੰ ਲੜਾਈ ਲੜਨੀ ਪੈਣੀ ਹੈ। ਪੰਜਾਬ ਦੇ ਪਲੇਨਸ ਬਿਲਕੁਲ ਉਵੇਂ ਹੀ ਪੰਜਾਬ ਦਾ ਲੈਂਡਸਕੇਪ ਈਸਟਰਨ ਸੂਬੇ ਯੂਕਰੇਨ ਦੇ ਡੋਰਬੇਨ ਕੀ ਹੈ ਉਹਦਾ ਨਾਂ, ਉਹਦੇ ਵਰਗਾ। ਸੋ ਉਹ ਤਾਂ ਪਲਾਨ ਕਰ ਰਹੇ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਜੇ ਇਹ ਸਾਡੀ ਧਰਤੀ ਤੇ ਆ ਕੇ ਸਾਨੂੰ ਕਿਵੇਂ ਦੱਬਣਾ ਹੈ, ਉਸ ਦੀ ਪਲਾਨ ਕਰ ਰਹੇ ਨੇ। ਤੇ ਸਾਨੂੰ ਵੀ ਆਪਣੀ ਖਾਲਸਾ ਫੌਜ ਦੇ ਨਾਤੇ, ਔਰ ਇਹਨਾਂ ਨੂੰ ਜਿਹੜਾ ਇਹ ਵੀ ਸੁਝਿਆ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਕਹਾਣੀ ਬਣਾ ਰਹੇ ਨੇ। ਇਹ ਇਹਨਾਂ ਨੂੰ ਹੀ ਜਦੋਂ ਇਹ ਹੁੰਦਾ ਹੈ ਕਿ ਵੀ ਉਹ ਕਹਿੰਦੇ ਨੇ ਕਿ ਵੀ ਬਿੱਲੀ ਨੂੰ ਚੂਹਿਆਂ ਦੇ ਸੁਪਨੇ, ਔਰ ਇਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਸਿੱਖਾਂ ਦੇ ਕੋਲ ਅਲਟੀਮੇਟਲੀ ਸਿੱਖਾਂ ਨੇ ਜਿਹੜਾ ਉਹ ਲੜਨਾ ਹੈ ਸਾਡੇ ਨਾਲ, ਔਰ ਫਾਈਨਲ ਜਿਹੜੀ ਬੈਟਲ ਹੈ ਉਸ ਲੈਵਲ ਦੀ ਹੋਏਗੀ। ਤਾਂ ਉਹਨਾਂ ਨੇ ਕਿਹਾ ਵੀ ਉਹ ਤਾਂ ਸਾਡੇ ਲਈ ਅੰਤਮ ਰਾਹ ਹੈ। ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਜਿਹੜਾ ਇਹ ਵਿਚਾਰ ਹੈ ਉਸ ਨੂੰ ਤੁਸੀਂ ਵਿਚਾਰ ਕੇ ਫਿਰ ਡਿਸਕਸ ਕਰੋ। ਉਹਨਾਂ ਨੇ ਕਿਹਾ ਕਿ ਵੀ ਵਿਚਾਰ ਇਹ ਹੈ ਕਿ ਆਉਂਦੀ ਫਸਲ ਮੰਡੀ ਵਿੱਚ ਨਹੀਂ ਸੁੱਟਣੀ, ਕਿ ਵੀ ਫਸਲ ਤੁਸੀਂ ਪੈਦਾ, ਅੱਜ ਵੀ ਉਹਨਾਂ ਦਾ ਸੈਂਟਰਲ ਪੋਲ ਵੀਟ ਰਾਈਸ ਵੱਡਾ ਹਿੱਸਾ ਪੰਜਾਬ ਦਾ। FCI ਤੇ ਹੋਰ ਖਰੀਦਣ ਵਾਲੀਆਂ ਏਜੰਸੀਆਂ ਦਾ ਮੁਕੰਮਲ ਬਾਈਕਾਟ ਤੇ ਨਾ ਹੀ ਝੋਨਾ ਬੀਜਣਾ, ਕਿ ਵੀ ਇਹ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਮੈਜੋਰਿਟੀ ਆਲਮੋਸਟ 90% ਕੀ 95% ਸਿੱਖ ਕਿਸਾਨੀ ਹੈ ਕਿ ਵੀ ਤੁਸੀਂ ਕਣਕ ਵੇਚਣੀ ਨਹੀਂ ਹੈ ਤੇ ਝੋਨਾ ਬੀਜਣਾ ਨਹੀਂ ਹੈ। ਹਰ ਕਿਸਾਨ ਆਪਣੀ ਫਸਲ ਸੰਭਾਲੇ। ਮੈਂ ਸਮਝ ਸਕਦਾ ਇਹ ਸੌਖਾ ਨਹੀਂ, ਪਰ ਕਿਤੇ ਜ਼ਲੀਲ ਧਰਨਿਆਂ ਔਰ ਦੂਸਰੇ ਅਦਾਲਤੀ ਝੂਠੇ ਕੇਸਾਂ ਸਿੱਧੀ ਲੜਾਈ ਨਾਲੋਂ ਜ਼ਰੂਰ ਸੌਖਾ ਹੈ। ਇਹ ਕਿੰਨੀ એનર્ਜੀ। ਔਰ ਠੀਕ ਅੱਜ ਇਹ ਕਹਿ ਰਹੇ ਸੀ ਜੀ ਪਹਿਲਾਂ ਅਸੀਂ ਬੈਠੇ ਹਾਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਕਿ ਕੈਦੀ ਸਿੱਖ, ਬੰਦੀ ਸਿੱਖ, ਸਿਆਸੀ ਕੈਦੀ ਛੱਡੋ। ਹੁਣ ਕਹਿੰਦੇ ਵੀ ਦੁਨੀਆ ਭਰ 'ਚ ਸਿੱਖ ਨਿਕਲੇ ਨੇ, ਇੱਥੇ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਦੱਸੋ ਕਿੱਥੇ ਹੈ। ਕਿ ਵੀ ਅਸੀਂ ਕਦੋਂ ਤੱਕ ਇਹ ਸਿੰਪਟਮਸ ਹੀ ਲੜਦੇ ਰਵਾਂਗੇ। ਉਹਨਾਂ ਦੀਆਂ ਜਵਾਨੀਆਂ ਗਲ ਗਈਆਂ 28 30 ਸਾਲ। ਹੁਣ ਨਵੇਂ ਉਹਨਾਂ ਨੇ ਚੁੱਕ ਲਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਨਹੀਂ, ਜਦੋਂ ਅਸੀਂ ਸੈਂਕੜਿਆਂ ਦੀ ਗਿਣਤੀ 'ਚ ਔਰ ਕਿੱਥੇ ਜਾ ਕੇ ਕਾਲਾ ਪਾਣੀ ਅਸਾਮ ਡੁਬਰੂ ਜ਼ਿਲ੍ਹੇ ਦੀਆਂ ਜੇਲ੍ਹਾਂ 'ਚ ਭੇਜ ਰਹੇ ਨੇ। ਉਹਨਾਂ ਨੇ ਕਿਹਾ ਵੀ ਇਹ ਲੜਾਈ ਨਾਲੋਂ ਤਾਂ ਨਹੀਂ ਹੈ ਇਹ ਕੋਈ ਔਖਾ, ਕਿ ਵੀ ਇੰਨੇ ਨੇ ਜਿਹੜੇ ਅਸੀਂ ਜ਼ਲੀਲ ਹੋ ਰਹੇ ਹਾਂ। ਹਿੰਦੁਸਤਾਨ ਕੋਲ ਕਾਗਜ਼ਾਂ ਵਿੱਚ 4-5 ਸਾਲ ਦਾ ਅਨਾਜ ਹੈ, ਪਰ ਹਕੀਕਤ ਵਿੱਚ ਵੱਧ ਤੋਂ ਵੱਧ 2-3 ਸਾਲ ਦਾ ਹੈ। ਪੰਜਾਬ ਦਾ ਨੈਸ਼ਨਲ ਪੂਲ ਵਿੱਚ ਕਣਕ ਦਾ 35%, ਚੌਲਾਂ ਦਾ 35% ਤੇ ਨਰਮੇ ਦਾ 40% ਹਿੱਸਾ ਹੈ ਜਿਹੜਾ ਸੈਂਟਰਲ ਪੂਲ 'ਚ ਦਿੱਤਾ ਜਾਂਦਾ ਹੈ। ਜੇ ਇੰਡੀਪੈਂਡੈਂਟ ਏਜੰਸੀ ਦਾ ਡਾਟਾ ਚੈੱਕ ਕਰੋ ਤਾਂ ਇਹ ਪਰਸੈਂਟੇਜ 5 ਤੋਂ 10% ਹੋਰ ਵੱਧ ਜਾਂਦੀ ਹੈ। ਕਿ ਡਾਟਾ ਨਾਲ ਤਾਂ ਇਹ ਛੇੜਛਾੜ ਕਰਦੇ ਹੀ ਨੇ ਕਿ ਜੋ ਇਹ ਕਹਿ ਰਹੇ ਨੇ 30 ਉਦੋਂ ਤੋਂ ਵੀ ਆਲਮੋਸਟ ਅੱਧੋ ਅੱਧ 50% ਦੇ ਨੇੜੇ ਤੇੜੇ ਹੋਏਗਾ। ਭਾਰਤ ਨੇ ਪਿੱਛੇ ਜੇ 50,000 ਟਨ ਕਣਕ ਅਫਗਾਨਿਸਤਾਨ ਨੂੰ ਭੇਜੀ ਕਿ ਚਲੋ ਪੰਜਾਬ ਤੋਂ ਆ ਹੀ ਜਾਣੀ ਹੈ। ਕਿਸੇ ਹੱਦ ਤੱਕ ਅਡਾਨੀ ਰਾਹੀਂ ਪੰਜਾਬ ਦੀ ਧਰਤੀ ਤੇ ਫਸਲਾਂ ਤੇ ਕੰਟਰੋਲ ਕਰਨਾ ਵੀ ਇਹ ਮਕਸਦ ਹੋ ਸਕਦਾ ਹੈ ਕਿ ਭਵਿੱਖ ਵਿੱਚ ਅਸੀਂ ਇਹਨਾਂ ਨੂੰ ਅੰਨ ਦੇਣ ਤੋਂ ਇਨਕਾਰ ਨਾ ਕਰੀਏ। ਇਹ ਬਿਲਕੁਲ ਠੀਕ ਹੈ। ਉਹਨਾਂ ਨੇ ਅਜੇ ਖੇਤੀ ਕਾਨੂੰਨ ਬਾਅਦ ਚ ਬਣੇ, ਪੰਜਾਬ ਦੇ ਵਿੱਚ ਅਡਾਨੀ ਦੇ ਸਾਈਲੋ
ਬਣਾ ਦਿੱਤੇ ਬਣਾ ਸੀ। ਦਿੱਤੇ ਉਹਨਾਂ ਨੂੰ ਇਹ ਸੀ ਕਿ ਵੀ ਇੱਕ ਸਟੇਜ ਆਏਗੀ, ਔਰ ਉਹਨਾਂ ਨੇ ਕਿਹਾ ਜੀ ਜਦੋਂ ਇੱਕ ਵਾਰੀ ਤੁਸੀਂ ਇਸ ਲੈਵਲ ਦੇ ਉੱਤੇ ਕਾਨੂੰਨ ਬਣਾ ਦਿੱਤੇ, 5-5 ਏਕੜ ਵਾਲੇ ਜਾਂ ਦੂਜੇ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ, ਉਹ ਜ਼ਮੀਨ ਉਹ ਕਾਰਪੋਰੇਟ ਸੈਕਟਰ ਵੱਲ ਆਉਣਗੇ ਔਰ ਉਹਦੇ ਥੱਲੇ ਤੁਹਾਡੀਆਂ ਜ਼ਮੀਨਾਂ ਉਹ ਤੁਹਾਨੂੰ ਕਹਿਣਗੇ ਠੀਕ ਹੈ ਜੀ ਇਹਨਾਂ ਤੁਹਾਨੂੰ ਅਸੀਂ ਦੇਈ ਜਾਵਾਂਗੇ। ਅੱਛਾ। ਤੇ ਉਹਨਾਂ ਦਾ ਜਿਹੜਾ ਕੰਮ ਬਹੁਤਿਆਂ ਨੂੰ ਸੀ ਜੀ ਆਪਣੇ ਖੇਤਾਂ 'ਚ ਅਸੀਂ ਜਿਹੜਾ ਉਹ ਬਣ ਜਾਾਂਗੇ ਟਿਲਰ ਜੀ, ਜ਼ਮੀਨ ਵਾਹੁਣ ਵਾਲੇ ਮੁਜ਼ਾਹਰੇ ਬਣ ਜਾਣਗੇ। ਉਹਨਾਂ ਨੇ ਮੁਜ਼ਾਹਰੇ ਵੀ ਨਹੀਂ ਸੀ ਬਣਾਉਣਾ ਕਿਉਂਕਿ ਉਹਦੇ ਥੱਲੇ ਵੀ ਉਹਨਾਂ ਨੇ ਬਈਏ ਰੱਖਣੇ ਸੀ। ਤੁਸੀਂ ਆਪਣੀਆਂ ਜ਼ਮੀਨਾਂ ਵੀ ਇੱਕ ਟਿਲਰ ਆਫ ਦਾ ਲੈਂਡ ਬਣ ਕੇ ਨੇ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਮਕਸਦ ਹੀ ਉਹਨਾਂ ਨੇ ਪਹਿਲਾਂ ਹੀ ਦੇਖ ਲਿਆ ਵੀ ਅਲਟੀਮੇਟਲੀ ਇੱਕ ਦਿਨ ਇਹ ਵੀ ਆਏਗਾ। ਔਰ ਮੈਂ ਇਹਦੇ 'ਚ ਇਹ ਵੀ ਮੈਂਸ਼ਨ ਕਰਦੇ ਕਿ ਜਦੋਂ ਜੂਨ 84 ਦੇ ਪਹਿਲੇ ਹਫਤੇ ਫੁੱਲ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ ਧਰਮ ਯੁੱਧ ਮੋਰਚੇ ਦੀ ਇਹ ਕਲੌਜ਼ ਲਾਗੂ ਕੀਤੀ ਜਾਣੀ ਸੀ ਕਿ ਪੰਜਾਬ 'ਚੋਂ ਅਸੀਂ FCI ਔਰ ਦੂਸਰਿਆਂ ਨੂੰ ਜਿਹੜਾ ਹੈ ਉਹ ਕਣਕ ਨਹੀਂ ਚੁੱਕਣ ਦੇਣੀ ਹੈ, ਔਰ ਇਹ ਜਿਹੜਾ ਅਸੀਂ ਫਸਲਾਂ ਜਿਹੜੀਆਂ ਨੇ ਉਹ ਪੰਜਾਬ ਦਾ ਪ੍ਰੋਡਿਊਸ ਬਾਹਰ ਨਹੀਂ ਜਾਣ ਦੇਣਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਯੂਕਰੇਨ ਪਹਿਲਾਂ ਹੀ ਇਹਨਾਂ ਦੇ ਖਿਲਾਫ ਹੈ, ਨਾਰਥ ਅਮਰੀਕਾ ਦੀ ਕਣਕ GMO ਮੋਡੀਫਾਈਡ ਹੈ ਜਿਸ ਵਿੱਚ 30-35% ਕਲੋਰੋਫਾਰਮ ਦੀ ਮਾਤਰਾ ਜ਼ਿਆਦਾ ਹੈ ਕਿਉਂਕਿ ਇੱਥੇ ਫਾਰਮ ਵੱਡੇ ਨੇ ਤੇ ਕਣਕ ਦੀ ਉਚਾਈ ਜਿਹੜੀ ਹੈ ਉਗਾਈ ਜਾਂ ਉਚਾਈ ਕੰਬਾਈਨਾਂ ਦੇ ਹਿਸਾਬ ਨਾਲ ਉੱਚੀ ਕੀਤੀ ਗਈ, ਉਚਾਈ ਕੰਬਾਈਨਾਂ ਦੇ ਹਿਸਾਬ ਨਾਲ ਉੱਚੀ ਕੀਤੀ ਗਈ ਹੈ। ਇਹ ਕਣਕ ਭਾਰਤ ਦੇ ਗਰਮ ਵਾਤਾਵਰਣ ਵਿੱਚ ਲੰਮੇ ਸਮੇਂ ਲਈ ਨਹੀਂ ਵਰਤੀ ਜਾ ਸਕਦੀ। ਇਹ ਬੇਕਿੰਗ ਨੂੰ ਮੁੱਖ ਰੱਖ ਕੇ ਡਿਵੈਲਪ ਕੀਤੀ ਗਈ ਹੈ ਕਿਉਂਕਿ ਇੱਥੇ ਚਪਾਤੀਆਂ ਤਾਂ ਖਾਂਦੇ ਨਹੀਂ ਰੋਟੀਆਂ, ਜਿਹੜੀ ਹੈ ਬ੍ਰੈਡ ਹੈ ਔਰ ਬੇਕਿੰਗ ਦੇ ਲਈ। ਔਰ ਇਹ ਉਹਨਾਂ ਨੇ ਟੈਕਨੀਕਲ ਪੁਆਇੰਟ ਦੱਸਿਆ ਕਿ ਭਾਈ ਇਹਦੇ ਚ 30 ਤੋਂ 35% ਕਲੋਰੋਫਾਰਮ ਜ਼ਿਆਦਾ ਹੈ, ਸੋ ਆਬਵੀਅਸਲੀ ਇਹ ਭਾਰਤ ਦੀ ਸੂਟੇਬਿਲਿਟੀ ਲਈ ਨਹੀਂ, ਉੱਥੇ ਟਿਕ ਵੀ ਨਹੀਂ ਸਕਦੀ। ਜਦੋਂ 50-60 ਕਰੋੜ ਲੋਕਾਂ ਨੂੰ ਅੰਨ ਨਾ ਮਿਲਿਆ ਤਾਂ ਅੰਦਾਜ਼ਾ ਲਾਓ ਇਸ ਨਾਲ ਹਿੰਦੁਸਤਾਨ ਤੇ ਜਨਸੰਖਿਆ ਨਾਲ ਕੀ ਵਾਪਰੇਗਾ। ਫਿਰ ਉਹਨਾਂ ਨੇ ਅੱਗੋਂ ਕਿ ਇਹਦੇ ਅਸਰ ਕੀ ਹੋਣਗੇ। ਉਹਨਾਂ ਨੇ ਕਿਹਾ ਕਿ ਵੀ ਪੰਜਾਬ ਵਿੱਚ ਗੈਰ ਪੰਜਾਬੀਆਂ ਦੇ ਘਰਾਂ ਦੀ ਡਿਮਾਂਡ ਬਹੁਤ ਘਟ ਜਾਏਗੀ ਜੋ ਚੰਡੀਗੜ੍ਹ ਦੇ ਆਸ-ਪਾਸ ਤੇਜ਼ੀ ਨਾਲ ਵੱਧ ਰਹੇ ਨੇ ਕਿਉਂਕਿ ਜਦੋਂ ਇਹੀ ਪਾਰਟ ਨਹੀਂ ਰਿਹਾ, ਸਪਿਨਿੰਗ ਮਿਲਸ ਨੂੰ ਕਪਾਹ ਨਾ ਮਿਲਣ ਕਰਕੇ ਮਿਲੀਅਨਸ ਆਫ ਸਪਿੰਡਲ ਬੰਦ ਹੋਣਗੇ। ਕਿ ਐਗਰੀਕਲਚਰ ਜੇ ਸਿੱਖ ਬਾਈਕਾਟ ਦੀ ਲਾਈਨ ਲੈਂਦੇ ਨੇ ਸਿੱਖ ਕਿਸਾਨ, ਉਹ ਉਹਨਾਂ ਦੀ ਇੰਡਸਟਰੀ ਜਿਹੜੀ ਹਿੰਦੂ ਡੋਮੀਨੇਟਡ ਹੈ ਲਾਸਟ ਉਹਨੂੰ ਵੀ ਉਹ ਬਲੌਕ ਕਰ ਦਿੰਦੀ ਹੈ। ਮਿਲੀਅਨਸ ਆਫ ਸਪਿੰਡਲ ਬੰਦ ਹੋਣਗੇ, ਨਿਟਿੰਗ ਤੇ ਟੈਕਸਟਾਈਲ ਉਦਯੋਗ ਬੰਦ ਹੋਣਗੇ, ਡਾਈਂਗ ਜਿਹੜੀ ਹੈ ਬੰਦ ਹੋਣਗੀਆਂ, ਜਿਹੜਾ ਰੰਗਣ ਦਾ ਕੰਮ ਹੁੰਦਾ, ਕਲੌਥ ਪ੍ਰੋਸੈਸਿੰਗ ਬੰਦ ਹੋਏਗੀ, ਲੱਖਾਂ ਦੀ ਗਿਣਤੀ 'ਚ ਪੂਰਬੀ ਲੇਬਰ ਬੇਰੁਜ਼ਗਾਰ ਹੋਏਗੀ, ਅਨਾਜ ਤੇ ਸਾਡਾ ਕੰਟਰੋਲ ਹੋਏਗਾ ਤੇ ਉਹਨਾਂ ਕੋਲ ਵਾਪਸ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿਣਾ। ਨੰਬਰ 2, ਖਾਲੀ ਪਏ ਗੋਦਾਮਾਂ ਨੂੰ ਹਰ ਮਹੀਨੇ ਕਰੋੜਾਂ ਰੁਪਈਆ ਸਰਕਾਰ ਦੇ ਪੱਲਿਓਂ ਜਾਏਗਾ ਕਿਉਂਕਿ ਕਣਕ ਤਾਂ ਲੈ ਕੇ ਸਟੋਰਾਂ 'ਚ ਹੀ ਰੱਖਦੇ ਨੇ। ਉੱਪਰ ਉਹਨਾਂ ਨੇ ਦੱਸਿਆ ਵੀ ਪਹਿਲੇ ਕੀ ਪ੍ਰਭਾਵ ਨੇ ABC ਕਰਕੇ। ਨੰਬਰ 2 ਕਿ ਭਾਈ ਸਰਕਾਰ ਨੂੰ ਉਹਦੇ ਰਿਸੋਰਸ ਡੇਨ ਆਊਟ ਹੋਣਗੇ। ਔਰ 2 ਦਾ ਹੀ B ਪਾਰਟ, ਪੈਸਟੀਸਾਈਡ ਫਰਟੀਲਾਈਜ਼ਰ ਜੋ ਯੂਨਿਟ ਗੁਜਰਾਤੀਆਂ ਦੇ ਹਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। 3, ਢੋਆ ਢੁਆਈ ਨਾ ਹੋਣ ਕਰਕੇ ਟਰੱਕਾਂ ਦੀ ਟੁੱਟ ਭੱਜ ਘਟ ਜਾਏਗੀ ਤੇ ਨਵੇਂ ਟਰੱਕਾਂ ਦੀ ਡਿਮਾਂਡ ਟੁੱਟੇਗੀ, ਰੁਕੇਗੀ। ਹਜ਼ਾਰਾਂ ਦੀ ਗਿਣਤੀ ਜੋ ਪ੍ਰਵਾਸੀ ਮਜ਼ਦੂਰ ਝੋਨੇ ਲਈ ਆਉਂਦੇ ਨੇ ਪੰਜਾਬ ਉਹ ਨਹੀਂ ਆਉਣਗੇ, ਆਰਥਿਕ ਪੱਖੋਂ ਕਮਜ਼ੋਰ ਹੋਣਗੇ। ਸਾਈਕਲਾਂ ਦੀ ਡਿਮਾਂਡ ਵੀ ਪ੍ਰਭਾਵਿਤ ਹੋਵੇਗੀ। ਪਿਛਲੇ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਉਹ ਹੀਰੋ ਤੇ ਫਲਾਣੇ ਸਾਰੇ ਉਹ ਕੀ ਕਰ ਰਹੇ ਨੇ ਔਰ ਕਿਵੇਂ ਬੁੱਢਾ ਨਾਲਾ ਜਿਹੜਾ ਸਾਫ਼ ਸੁਥਰਾ ਸੀ ਉਹਨੂੰ ਗੰਦਲਾ ਕੀਤਾ ਹੈ, ਕਿਵੇਂ ਪੋਲਿਊਸ਼ਨ ਕੀਤੀ ਹੈ ਔਰ ਕਿਵੇਂ ਉਹ ਪ੍ਰਵਾਸੀ ਮਜ਼ਦੂਰਾਂ ਦੇ ਬਹਾਨੇ ਪੰਜਾਬ ਦੀ ਡੈਮੋਗ੍ਰਾਫੀ 'ਚ ਕਿਵੇਂ ਚੇਂਜ ਕੀਤੀ ਹੈ। ਇੰਟਰਨੈਸ਼ਨਲ ਪੱਧਰ ਤੇ ਇਹਨਾਂ ਦੀ ਤੋਈ ਹੋਏਗੀ, ਸਾਰੀ ਦੁਨੀਆ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਆਉਣਗੀਆਂ ਕਿ ਭਾਈ ਐਸਾ ਕਿਉਂ ਕਰ ਰਹੇ ਨੇ। ਜਿਵੇਂ ਅਸੀਂ ਗੱਲ ਕੀਤੀ ਕਿ ਇਹ ਜਿਹੜਾ 4 ਦਿਨ ਤੋਂ ਜੋ ਚੱਲ ਰਿਹਾ ਹੈ, ਇਸ ਵਾਰ ਇੰਟਰਨੈਸ਼ਨਲ ਮੀਡੀਆ ਨੇ ਇੰਡੀਅਨ ਸਟੋਰੀ ਬਾਏ ਨਹੀਂ ਕੀਤੀ, ਇੱਕ ਅੱਧੀ ਲਾਈਨ ਉਹਨਾਂ ਦੀ ਦੇ ਕੇ ਬੈਲੈਂਸ ਦਿੱਤਾ ਹੈ। 5-7 ਲੱਖ ਫੌਜ ਤੇ ਨੀਮ ਫੌਜ ਪੰਜਾਬ ਦੇ ਅਨਾਜ ਤੇ ਡਿਪੈਂਡ ਕਰਦੀ ਹੈ, ਉਹਨਾਂ ਦੇ ਲਈ ਦੂਸਰਿਆਂ ਪ੍ਰਦੇਸ਼ਾਂ ਤੋਂ ਇਹਨਾਂ ਨੂੰ ਇੰਤਜ਼ਾਮ ਕਰਨਾ ਪੈਣਾ। ਹੁਣ ਤਾਂ ਈਵਨ 10 ਲੱਖ ਤੋਂ ਜ਼ਿਆਦਾ ਇਹਨਾਂ ਦੀ ਫੌਜ ਹੈ, 10 ਲੱਖ ਦੇ ਕਰੀਬ ਇਹ ਪੈਰਾਮਿਲਟਰੀ ਔਰ ਇਹ ਸੈਂਟਰਲ ਫੋਰਸਿਸ ਨੇ। ਮੈਂ ਪਿਛਲੇ ਦਿਨਾਂ ਜਿਹਨਾਂ ਦੀ ਫਿਗਰ ਦੇਖ ਰਿਹਾ ਸੀ। ਪੰਜਾਬ ਦੀ ਕਾਟਨ, ਨਰਮਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਕਪਾਹ, ਦੁਨੀਆ ਵਿੱਚ ਉਸ ਦੀ ਬਹੁਤ ਡਿਮਾਂਡ ਹੈ। ਰਿਲਾਇੰਸ, ਵਿਮਲ, ਰੇਮੰਡ ਤੱਕ ਨੂੰ ਪ੍ਰਭਾਵਿਤ ਕਰੇਗੀ।
ਇਹ ਤਾਂ ਕੁਝ ਕੁ ਪ੍ਰਭਾਵ ਹਨ, ਬਾਕੀ ਸਮਾਂ ਆਏ ਤੇ ਪਤਾ ਲੱਗੇਗਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਤੁਹਾਨੂੰ ਸੁਝਾਅ ਠੀਕ ਅਸੀਂ ਬਿਲਕੁਲ ਸਹਿਮਤ ਹਾਂ ਵੀਰ ਪਰਮਿੰਦਰ ਸਿੰਘ ਜੀ, ਜੋ ਤੁਸੀਂ ਜਿਸ ਮੈਂ ਸਮਝਦਾ ਵੀ ਇਹ ਐਜ਼ ਏ ਫਾਈਨਲ ਸੋਲੂਸ਼ਨ ਹੀ ਜਾਂਦਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਜਦੋਂ ਕਿ ਹੁਣ ਫਸਲ ਤਿਆਰ ਹੈ, ਪੂਰੀ ਸੂਰੀ ਆਲਮੋਸਟ ਵਾਢੀਆਂ ਜਿਹੜੀਆਂ ਨੇ ਉਹ ਵਾਢੀਆਂ ਦਾ ਹੀ ਮੌਸਮ ਹੈ, ਕਿ ਭਾਈ ਇਹ ਕਾਲ ਹੁਣੇ ਹੀ ਜੇ ਦਿੱਤੀ ਜਾਏ ਤੇ ਇਸ ਤੋਂ ਸਹਿਯੋਗ ਵੀ ਮਿਲੇਗਾ। ਔਰ ਲੱਕ ਬੰਨ ਕੇ ਜਿਹੜੇ ਨੇ NRI ਬਾਹਰਲੇ ਪੰਜਾਬ ਦੀ ਮਦਦ ਕਰਨ, ਪਿੰਡਾਂ ਵਾਲੇ ਪਿੰਡ ਵਾਸੀਆਂ ਦੀ ਅਨਾਜ ਪੱਖੋਂ ਮਦਦ ਕਰਨ, ਤੇ ਜਿਹੜਾ ਬਾਹਰੋਂ ਵੀ ਜਿਹੜਾ ਹੈ ਉਹ ਸਿਰਫ ਆਟਾ ਉਹ ਵੀ 5-10 ਕਿਲੋ ਜਿਹੜਾ ਸਿਰਫ ਪੰਜਾਬੀਆਂ ਨੂੰ ਤੇ ਆਟਾ ਦੇਣ ਲੱਗਿਆਂ ਚਿਤਾਇਆ ਜਾਏ ਕਿ ਤੁਹਾਡੀ ਮਾਂ ਬੋਲੀ ਪੰਜਾਬੀ ਹੈ। ਉਹਨਾਂ ਨੇ ਕਿਹਾ ਜੀ ਬਾਕੀਆਂ ਦੀ ਵੀ ਉਹਨਾਂ ਕੀ ਦਿਓ ਜਿੰਨਾ ਕੋ ਸਰਵਾਈਵ ਕਰਨ। ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਜਿਹੜਾ ਚੰਗੇ ਢੰਗ ਦੇ ਨਾਲ ਜਿਹੜਾ ਸੋਚਿਆ ਜਾਏ। ਔਰ ਅਸੀਂ ਇਸ ਦੇ ਨਾਲ ਹੀ ਇਹ ਵੀ ਐਡ ਕਰਨਾ ਚਾਹੁੰਦੇ ਹਾਂ, ਇਹ ਤਾਂ ਅਸੀਂ ਪੰਜਾਬ ਦੀ ਕਿਰਸਾਨੀ ਤੌਰ ਇਸ ਇਸ਼ੂ ਨੂੰ ਜਿਹੜਾ ਹਾਈਲਾਈਟ ਕਰਕੇ ਪ੍ਰਚਾਰਿਆ ਜਾਣਾ ਚਾਹੀਦਾ, ਪਰ ਇਸ ਨਾਲੋਂ ਵੀ ਅਹਿਮੀਅਤ ਦੇ ਨਾਲ ਬਾਹਰਲਾ ਜਿਹੜਾ ਸਾਡਾ ਫਰਜ਼ ਬਣਦਾ, ਅਸੀਂ ਵੀ ਹਿੰਦੂ ਤਵੀ ਬਿਜ਼ਨਸਾਂ ਦਾ ਬਾਈਕਾਟ ਕਰੀਏ। ਆਸਟ੍ਰੇਲੀਆ 'ਚ ਉਹਨਾਂ ਨੇ ਸਿੱਖ ਬਿਜ਼ਨੈਸਿਸ ਦੀ ਲਿਸਟ ਦੇ ਕੇ ਜਿਹੜਾ ਉਹ ਬਾਈਕਾਟ ਦੀ ਲਾਈਨ ਦਿੱਤੀ ਹੈ। ਹੁਣ ਜੇ ਅਸੀਂ ਇਹਨਾਂ ਦੀ ਗਰੋਸਰੀ ਲੈਣੀ ਹੈ, ਇਹਨਾਂ ਦੇ ਪਟੇਲਾਂ ਦੇ ਜਾਣਾ ਹੈ, ਗੁਜਰਾਤੀਆਂ ਦੇ ਜਾਣਾ ਹੈ, ਇਹਨਾਂ ਦੇ ਸੁਨਿਆਰਾਂ ਦੇ ਜਾਣਾ ਹੈ, ਇਹਨਾਂ ਦੇ ਉਹ ਸਾਰਿਆਂ ਦੇ, ਤੇ ਅਸੀਂ ਵੀ ਇਹਨਾਂ ਦੀ ਮਦਦ ਕਰਕੇ ਜਿਹੜਾ ਇਹਨਾਂ ਦੇ ਪੈਸੇ ਅਲਟੀਮੇਟਲੀ ਉਹ ਬਜਰੰਗ ਦਲ, ਸ਼ਿਵ ਸੈਨਾ, RSS ਆਪਣੇ ਲੋਕਾਂ ਨੂੰ ਮਰਵਾਉਣ ਲਈ ਭੇਜਦੇ ਹਾਂ। ਅਸੀਂ ਆਪਣੇ ਜਿਹੜੇ ਕਾਰੋਬਾਰ ਕਰਨ ਵਾਲੇ ਲੋਕ ਨੇ ਉਹਨਾਂ ਦੀ ਮਦਦ ਕਰੀਏ। ਔਰ ਹੋਰ ਕਿਸੇ ਤੋਂ ਲੈ ਲਓ, ਕਾਲੇ ਗੋਰੇ ਪੀਲੇ ਕਿਸੇ ਤੋਂ ਲੈ ਲਓ, ਇਹਨਾਂ ਨੂੰ ਹਿੰਦੂ ਤਵੀਆਂ ਨੂੰ ਬਿਜ਼ਨਸ ਨਾ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।